ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਪੱਕੀ ਬਾਦਸ਼ਾਹੀ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਮੋੜ ਖੁੰਡੇ ਤੋਂ ਮਾਸਟਰ ਮੁਹੰਮਦ ਸਦੀਕ, ਮੰਡੀ ਚਿਸ਼ਤੀਆਂ ਤੋਂ ਮੁਹੰਮਦ ਅਸ਼ਫਾਕ, ਸ਼ੇਖੂਪੁਰਾ ਤੋਂ ਮਨਸੂਰ ਮੁਗਲ, ਮਹਿਮੂਦ ਮੁਗਲ ਤੇ ਅੱਲਾ ਦਿੱਤਾ ਮੁਗਲ, ਰਸ਼ੀਆ ਤੋਂ ਡਾਕਟਰ ਅਮੈਰ ਮਹਿਮੂਦ ਮੁਗਲ, ਸਿਆਲਕੋਟ ਤੋਂ ਮਾਸਟਰ ਮੁਹੰਮਦ ਨਵਾਜ਼ ਚੌਹਾਨ, ਲੁਧਿਆਣੇ ਤੋਂ ਸੁਖਵਿੰਦਰ ਸਿੰਘ, ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ ਤੇ ਦਰਸ਼ਨ ਲਾਲ, ਜਸਵਿੰਦਰ ਸੰਧੂ, ਆਕਾਸ਼ ਬਰਾੜ, ਗੁਰਪ੍ਰੀਤ ਟੰਡਨ, ਹਰਦੀਪ ਸਿੰਘ, ਸੰਧੂ ਮੋਗੇਵਾਲਾ, ਓਮ ਪ੍ਰਕਾਸ਼ ਮੋਮੀ, ਰਮੇਸ਼ ਚੰਦਰ, ਪਿੰਤੂ ਕੰਬੋਜ, ਸੰਦੀਪ ਸਾਈਂ, ਸੁਰਿੰਦਰ ਪਾਲ, ਸੁਨੀਲ ਕੰਬੋਜ ਤੇ ਧੀਰਜ ਚੌਧਰੀ, ਇਟਲੀ ਤੋਂ ਜ਼ਫਰ ਬਬਲੀ ਭੱਟੀ, ਸਪੇਨ ਤੋਂ ਸ਼ਬੀਰ ਹੁਸੈਨ ਆਜ਼ਾਦ, ਯੂਨਾਨ ਤੋਂ ਅਸ਼ਫਾਕ ਅਹਿਮਦ। ਤੇ ਮੇਰੇ ਸੱਜਣੋ, ਹੁਣ ਆਉਂਦੇ ਹਾਂ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਇਹ ਦਾਸਤਾਨ ਇਲਿਆਸ ਘੁੰਮਣ ਜੀ ਦੀ ਕਿਤਾਬ ਸੱਕੀ ਮਾਂ ਵਿੱਚੋਂ ਲਈ ਗਈ ਏ ਤੇ ਇਹਨੂੰ ਸ਼ੇਰੀ ਅੰਦਾਜ਼ ਵਿੱਚ ਢਾਲਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਹੋਇਆ ਕੁਝ ਇੰਜ ਵੀ ਜੰਗਲ ਉੱਤੇ ਉਹ ਵੇਲਾ ਵੀ ਆ ਗਿਆ ਕਿ ਉੱਥੇ ਦੇ ਸ਼ੇਰ ਵੀ ਡਰਨ ਲੱਗ ਪਏ। ਸਾਊ ਜਨੌਰਾਂ ਲਈ ਇਹ ਢੇਰ ਫਿਕਰ ਵਾਲੀ ਗੱਲ ਸੀ। ਉਹਨਾਂ ਦੀ ਚਿੰਤਾ ਉਦੋਂ ਦੂਣੀ ਸਵਾਈ ਹੋ ਗਈ ਜਦ ਉਹ ਸ਼ੇਰ ਵੀ ਡਰਾਕਲ ਨਿਕਲਿਆ ਜਿਨੇ ਕੱਲ ਨੂੰ ਰਾਜਗੱਦੀ ਸਾਂਭਣੀ ਸੀ। ਜੰਗਲੀ ਜਨੌਰਾਂ ਨੇ ਚੜਾਉਣ ਲਈ ਉਹਦਾ ਨਾਂ ਡਰੂ ਸ਼ੇਰ ਰੱਖ ਦਿੱਤਾ। ਉਹਨੇ ਗੁੱਸੇ ਵਿੱਚ ਵੀ ਕੋਈ ਬਹਾਦਰੀ ਨਾ ਵਿਖਾਈ। ਡਰੂ ਦਾ ਪਿਓ ਕਦੇ ਇਸ ਜੰਗਲ ਦਾ ਬਾਦਸ਼ਾਹ ਹੁੰਦਾ ਸੀ, ਪਰ ਇਸ ਦੇ ਜੰਮਣ ਤੋਂ ਕੁਝ ਦਿਨ ਬਾਅਦ ਉਹ ਵੀ ਪੂਰਾ ਹੋ ਗਿਆ। ਉਸੇ ਦਿਨ ਤੋਂ ਹੀ ਜੰਗਲ ਉੱਤੇ ਰਾਜ ਕਰਨ ਦੀ ਜ਼ਿੰਮੇਵਾਰੀ ਸ਼ੇਰਨੀ ਨਿਭਾ ਰਹੀ ਸੀ। ਆਪਣੇ ਹਕੂਮਤੀ ਕੰਮਾਂ-ਕਾਰਾਂ ਕਰਕੇ ਸ਼ੇਰਨੀ ਨੂੰ ਡਰੂ ਸ਼ੇਰ ਦੀ ਸਿਖਲਾਈ ਕਰਨ ਦਾ ਵਿਹਲਾ ਟਾਈਮ ਨਾ ਮਿਲਿਆ। ਇਸ ਲਈ ਉਹਦੇ ਵਿੱਚ ਸ਼ੇਰਾਂ ਵਾਲੇ ਵਧੇਰੇ ਵਸਫ ਪੈਦਾ ਨਾ ਕੀਤੇ ਜਾ ਸਕੇ। ਡਰੂ ਸ਼ੇਰ ਨੇ ਇਸ ਗੱਲੋਂ ਬਹੁਤ ਬਦਨਾਮੀ ਖੱਟੀ। ਦੂਜਿਆਂ ਨੂੰ ਡਰਾਉਣ ਦੀ ਥਾਂ ਨਿੱਕੇ ਵੱਡੇ ਜਨੌਰਾਂ ਕੋਲੋਂ ਉਹ ਆਪ ਹੀ ਡਰਿਆ ਰਹਿੰਦਾ ਸੀ। ਖਾਸ ਕਰਕੇ ਗਿੱਦੜਾਂ ਤੋਂ ਤਾਂ ਡਰੂ ਸ਼ੇਰ ਨੂੰ ਬਹੁਤ ਹੀ ਡਰ ਆਉਂਦਾ ਸੀ। ਜੰਗਲੀ ਜਨੌਰਾਂ ਉੱਤੇ ਸ਼ੇਰਾਂ ਦਾ ਰੋਹਬ ਘਟਣ ਨਾਲ ਜੰਗਲ ਵਿੱਚ ਇਨਸਾਨਾਂ ਦੇ ਸ਼ਹਿਰਾਂ ਵਰਗੀ ਬਦਅਮਨੀ ਪਸਰ ਪਈ। ਤੇ ਫੇਰ ਕੀ ਹੋਇਆ ਮੇਰੇ ਸੱਜਣੋ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ ਤੇ ਰਿਕਾਰਡ ਕਰਦੇ ਨੇ ਲਾਲਾ ਜੀ। ਡਰ ਸ਼ੇਰਾਂ ਦਾ ਜਿਲੱਥਾ ਹੋਏ ਕੁੱਤੇ ਪਰਦਾਨ, ਚੰਗੇ ਜੰਗਲਾਂ ਦੇ ਹਿੱਸੇ ਉਹ ਨਾ ਮੱਲ ਲੈ ਮੈਦਾਨ। ਉੱਥੇ ਬਾਂਦਰ ਵਿਆਰੋ ਹੋਏ ਦੁਗਨੇ ਸ਼ੈਤਾਨ, ਬਾਦ ਅਮਨੀ ਜੀ ਹੋਈ ਜਿਵੇਂ ਕਰੇ ਇਨਸਾਨ। ਉੱਥੇ ਬਗਿਆੜ ਕੁਕਲ ਸਾਨੂੰ ਡਰ ਹੈ ਨਕਾਈ। ਉੱਥੇ ਸੂਰਾਂ ਵੀ ਯਾਰੋ ਭਾਈ ਜੰਗਲ ਉੱਤੇ ਪਾਈ। ਕੋਈ ਸਾਡੇ ਵੱਲ ਨਾ ਆਵੇ ਗੱਲ ਹਾਥੀਆਂ ਸੁਣਾਈ। ਸਾਰੇ ਜੰਗਲ ਵਿੱਚ ਯਾਰੋ ਡਾਢੀ ਮੱਚ ਗਈ ਦੁਹਾਈ। ਸ਼ੇਰ ਵਕਤਾਂ ਦੇ ਮਾਰੇ, ਵਕਤਾਂ ਦੇ ਮਾਰੇ, ਸ਼ੇਰ ਵਕਤਾਂ ਦੇ ਮਾਰੇ ਜੇ ਸ਼ਿਕਾਰ ਕਰ ਲੈਂਦੇ ਇਹਦੇ ਕੋਲ ਵੀ ਨਾ ਆਣਾ। ਆਣ ਕੁੱਤੇ ਉਹਨਾਂ ਕਹਿੰਦੇ, ਸ਼ੇਰ ਉਹਨਾਂ ਕੋਲੋਂ ਡਰਦੇ ਹੋ ਕੇ ਪਿੱਛੇ ਬੈਂਦੇ। ਜੇ ਕੋਈ ਸ਼ੇਰ ਨੇੜੇ ਜਾਂਦਾ ਕੁੱਤੇ ਉਹਦੇ ਗਲ ਪੈਂਦੇ। ਮਾਂ ਡਰੂ ਦੀ ਜਿਆਈ ਕਹਿੰਦੀ ਸੁਣ ਮੇਰੇ ਸ਼ੇਰਾ, ਜਿਹੜਾ ਬਾਦਸ਼ਾਹ ਸੀ ਇੱਥੇ ਬਾਪ ਮਰ ਗਿਆ ਤੇਰਾ। ਇੱਥੇ ਸੂਰ ਬਗਿਆੜ ਕਹਿਣਾ ਮੰਨਦੇ ਨਾ ਮੇਰਾ। ਸਾਂਭ ਬਾਦਸ਼ਾਹੀ ਆਪਣੀ ਆ ਇਹਨਾਂ ਉੱਤੇ ਫੇਰਾ। ਇਹਨਾਂ ਮੰਨਣਾ ਏ ਤਾਈ, ਮੰਨਣਾ ਏ ਤਾਈ, ਇਹਨਾਂ ਮੰਨਣਾ ਏ ਤਾਈ। ਜੇ ਸ਼ਿਕਾਰ ਲੈ ਕੇ ਆਵੇ ਕੋਈ ਚੰਗਾ ਜਿਹਾ ਹਾਥੀ ਇੱਥੇ ਮਾਰ ਕੇ ਵਿਖਾਵੇ। ਕਹਿੰਦਾ ਹਾਥੀ ਨਹੀਂ ਉਹ ਚੰਗਾ, ਉਹ ਤੇ ਨੱਕ ਨਾਲ ਖਾਂਦਾ। ਸੁੱਟੇ ਕੰਧ ਉੱਤੇ ਪਾਣੀ ਉਹ ਤਾਂ ਉੱਤੇ ਪਾ ਕੇ ਨਹਾਂਦਾ। ਮੇਰੇ ਸੱਜਣੋ, ਸ਼ੇਰਨੀ ਕਹਿਣ ਲੱਗੀ ਚੱਲ ਜੇ ਹਾਥੀ ਤੈਨੂੰ ਪਸੰਦ ਨਹੀਂ ਤੇ ਗੈਂਡਾ ਹੀ ਮਾਰ ਲਿਆ। ਡਰੂ ਸ਼ੇਰ ਕਹਿਣ ਲੱਗਾ ਅੰਮਾ ਉਹ ਵੀ ਕੋਈ ਜਾਨਵਰ ਏ ਜਿਹਦੇ ਸਿਰ ਦੀ ਬਜਾਏ ਨੱਕ ਤੇ ਸਿੰਗ ਲੱਗਾ ਏ। ਉਹਦੀ ਤੇ ਸ਼ਕਲ ਵੇਖਣ ਨੂੰ ਵੀ ਦਿਲ ਨਹੀਂ ਕਰਦਾ।
ਪਰਾਂ ਦਫਾ ਕਰ ਬੇਸ਼ਕਲੇ ਜਿਹੇ ਜਨੌਰ ਨੂੰ ਕੋਈ ਹੋਰ ਦੱਸ ਜਿਹਨੂੰ ਮੈਂ ਮਾਰਾਂ ਤੇ ਸਾਰੇ ਜਨੌਰ ਮੈਨੂੰ ਬਾਦਸ਼ਾਹ ਮੰਨਣ। ਉੱਥੇ ਮਾਂ ਕੀ ਕਹਿੰਦੀ ਏ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਿਕ ਪੱਟੀ ਬਾਗ ਮੋੜ ਵਾਲੇ। ਕੋਈ ਸਾਣ ਜੇ ਤੁਮਾਰੇ, ਸਾਣ ਜੇ ਤੁਮਾਰੇ, ਕੋਈ ਸਾਣ ਜੇ ਤੁਮਾਰੇ, ਫਿਰ ਗੱਡੀ ਤੂੰ ਸੰਭਾਲੀ, ਜਾ ਕੇ ਡੰਗਰਾਂ ਦੇ ਪਿੱਛੇ ਕੁਝ ਕਰਕੇ ਬਹਾਲੀ। ਜੇ ਤੂੰ ਟਾਲਿਆ ਸਾਨਾ ਨਾ ਤੂੰ ਕੱਲਾ ਬਹਿ ਕੇ ਖਾਵੀਂ, ਇਹਨਾਂ ਖਾਦਾ ਨਹੀਂ ਉਹ ਜਾਣਾ ਕੋਲ ਗਿੱਦੜਾ ਬੁਲਾਵੀਂ। ਮੂੰਹ ਮੈਂ ਡੰਗਰਾਂ ਨੂੰ ਲਾਵਾਂ, ਮੈਂ ਵੀ ਡੰਗਰ ਸਦਾਵਾਂ, ਐਵੇਂ ਕਾਲੇ ਜਾਂ ਝੋਟੇ ਨੂੰ ਮੈਂ ਹੱਥ ਜਾ ਕੇ ਪਾਵਾਂ। ਜਿਹਨੂੰ ਵੇਖਣਾ ਨਹੀਂ ਚਾਹੁੰਦਾ ਕਿਉਂ ਸ਼ਿਕਾਰ ਮੈਂ ਬਣਾਵਾਂ, ਕਾਨੂੰ ਢੱਗਿਆਂ ਨੂੰ ਮਾਰਾਂ, ਕਰਾਂ ਰੰਡੀਆਂ ਮਗਾਵਾਂ। ਮਾਂ ਜਾਣਦੀ ਸਿਆਰੋ, ਜਾਣਦੀ ਸਿਆਰੋ, ਉਹਦੇ ਦਿਲ ਦੀ ਕਹਾਣੀ ਪੈ ਗਈ ਸੋਚਾਂ ਵਿੱਚ ਉੱਥੇ ਜਿਹੜੀ ਸ਼ੇਰਾਂ ਦੀ ਰਾਣੀ। ਡਰੂ ਸੋਚਦਾ ਜੀ ਉੱਥੇ ਮਾਂ ਨੀ ਹੋਰ ਕੁਝ ਕਹਿੰਦੀ, ਛੁੱਟੀ ਵੱਡੀਆਂ ਤੂੰ ਜਾਣ ਹੁਣ ਹਰਨੀ ਏ ਰਹਿੰਦੀ। ਕਹਿੰਦੀ ਬਾਪ ਤੇਰਾ ਦਾਦਾ ਉਹ ਬਹਾਦਰ ਸਨ ਡਾਡੇ, ਤੂੰ ਕਿੰਨਾ ਤੇ ਗਿਆ ਤੇਰੇ ਲੱਛਣ ਨਹੀਂ ਸਾਡੇ। ਉੱਤੇ ਮਾਰ ਕੇ ਜੀ ਤੂੜਾ ਉੱਤੇ ਖੜ ਕੇ ਜਿਤਾੜਨ, ਸਾਨਾ ਸੰਗੋ ਫੜ ਲੈਂਦੇ ਉਹਨੂੰ ਟਾਕੇ ਤੇ ਪਾੜਨ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਮਾਂ ਕਹਿਣ ਲੱਗੀ ਤੂੰ ਕੋਈ ਪਲਿਆ ਹੋਇਆ ਸੰਡਾ ਹੀ ਡੇਗ ਲੈ ਭੈੜਿਆ। ਡਰੂ ਸ਼ੇਰ ਕਹਿਣ ਲੱਗਾ ਹਾਲਾਂ ਸੰਡਾ ਬਹੁਤ ਹੀ ਕਾਲਾ ਏ, ਪਰ ਮੈਂ ਰੰਗਾਂ ਤੇ ਯਕੀਨ ਨਹੀਂ ਕਰਦਾ। ਅਸਲ ਗੱਲ ਤਾਂ ਇਹ ਵੇ ਕਦੇ ਕਿਸੇ ਸੰਡੇ ਨਾਲ ਮੇਰੇ ਵਿਚਾਰ ਨਹੀਂ ਰਲੇ। ਮੁੜ ਜਿਸ ਜੀ ਨਾਲ ਵਿਚਾਰ ਨਾ ਮਿਲਦੇ ਹੋਣ ਉਹਦੇ ਮਗਰ ਲੱਗਣਾ ਕਿੱਥੋਂ ਦੀ ਸਿਆਣਪ ਏ। ਭਾਵੇਂ ਸ਼ਿਕਾਰ ਕਰਨ ਲਈ ਉਹਦੇ ਪਿੱਛੇ ਪਿੱਛੇ ਟੁਰਨਾ ਹੋਵੇ। ਇਹ ਗੱਲਾਂ ਕਰਕੇ ਡਰੂ ਸ਼ੇਰ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਤੇ ਫੇਰ ਕੀ ਹੋਇਆ ਸਾਦਿਕ ਪੱਟੀ ਗਾ ਕੇ ਸੁਣਾ ਰਿਹਾ। ਮਾਂ ਬੜਾ ਸਮਝਾਂਦੀ, ਬੜਾ ਸਮਝਾਂਦੀ, ਕਿਸੇ ਗੱਲ ਤੇ ਨਾ ਆਂਦਾ। ਮਾਂ ਜਿਹੜੀ ਗੱਲ ਕਹਿੰਦੀ ਉਹ ਬਹਾਨਾ ਕਰ ਜਾਂਦਾ। ਮਾਂ ਸੋਚਦੀ ਜੀ ਉਹਦੀ ਇਹਦਾ ਡਰ ਕਿਵੇਂ ਲਾਵਾਂ, ਰੱਖਾਂ ਤਾਜ ਦੇ ਸਿਰ ਤੇ ਇਹਨੂੰ ਬਾਦਸ਼ਾਹ ਬਣਾਵਾਂ। ਕੋਈ ਚਾਲ ਹੋਵੇ ਐਸੀ ਜਿਹੜੀ ਇਹਦੇ ਨਾਲ ਚੱਲਾਂ, ਮੈਂ ਤੇ ਜਿਹੜੀ ਗੱਲ ਆਖਾਂ ਅੱਗੋਂ ਕਰਦਾ ਏ ਗੱਲਾਂ। ਡਰੂ ਸੋਚਦਾ ਏ ਉੱਥੇ ਮਾਂ ਉੱਠ ਕੇ ਨਹੀਂ ਜਾਂਦੀ, ਜਿਹੜੀ ਹੋਣੀ ਨਹੀਂ ਉਹ ਮੇਥੋਂ ਕਿਉਂ ਗੱਲ ਉਹ ਮਨਾਂਦੀ। ਤੂੰ ਏ ਰੱਜ ਕੇ ਡਰਾਕਲ ਮਾਂ ਡਰੂ ਨੂੰ ਜ ਕਹਿੰਦੀ, ਜੇ ਤੂੰ ਇੰਜ ਦਾ ਰਿਹਾ ਪਤ ਲੱਥੂ ਜਿਹੜੀ ਰਹਿੰਦੀ। ਤੂੰ ਏ ਬੜਾ ਹੀ ਡਰਾਕਲ ਕੋਈ ਔਲਾ ਨਹੀਂ ਓ ਮੈਨੂੰ, ਤੂੰ ਏ ਬਾਦਸ਼ਾਹ ਦਾ ਪੁੱਤਰ ਈਓ ਆਖਾ ਚੰਨਾ ਤੈਨੂੰ। ਜੇ ਤੂੰ ਹੋਇਆ ਨਾ ਦਲੇਰ, ਹੋਇਆ ਨਾ ਦਲੇਰ, ਜੇ ਤੂੰ ਹੋਇਆ ਨਾ ਦਲੇਰ, ਤੈਨੂੰ ਮੰਨਣਾ ਨੀ ਸ਼ੇਰ। ਇਸ ਜੰਗਲ ਤੇ ਹੋਣਾ ਰਾਜ ਗਿੱਦੜਾਂ ਦਾ ਫਿਰ, ਜਦੋਂ ਕੱਲੇ ਕੱਲੇ ਹੋਏ ਫਿਰ ਪੈਣਾ ਏ ਨੇਰ। ਗੱਲ ਹੋਣੀ ਇਨਸਾਨਾਂ 'ਚ ਹੋਏ ਲੜ ਕੇ ਜਠੇਰ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਸ਼ੇਰਨੀ ਕਹਿਣ ਲੱਗੀ ਪੁੱਤਰਾ ਤੂੰ ਰੱਜ ਕੇ ਡਰਾਕਲ ਏ, ਇਹਦਾ ਮੈਨੂੰ ਕੋਈ ਓਲਾ ਨਹੀਂ ਸੀ। ਮੇਰੇ ਲਈ ਤਾਂ ਬੇਹੱਦ ਖੁਸ਼ੀ ਦੀ ਗੱਲ ਇਹ ਵੇ ਭਾਈ ਤੂੰ ਢੇਰ ਚਲਾ ਕੇ। ਮੇਰਾ ਖਿਆਲ ਏ ਤੈਨੂੰ ਰਾਜ਼ ਵਾਲੀ ਗੱਲ ਦੱਸਣ ਦਾ ਵੇਲਾ ਆ ਗਿਆ ਏ। ਲੈ ਸੁਣ, ਤੇਰੇ ਪਿਓ ਦਾਦੇ ਨੇ ਵੀ ਕਦੀ ਹਾਥੀ ਗੈਂਡੇ ਜਾਂ ਸੰਡੇ ਦਾ ਸ਼ਿਕਾਰ ਨਹੀਂ ਸੀ ਕੀਤਾ, ਪਰ ਉਹ ਜੰਗਲ ਵਿੱਚ ਉਹਨਾਂ ਜਨੌਰਾਂ ਦੀ ਅੱਜ ਵੀ ਚੰਗੀ ਗਿਣਤੀ ਮੌਜੂਦ ਏ ਜਿਨ੍ਹਾਂ ਤੇਰੇ ਵੜਕਿਆਂ ਨੂੰ ਸੁੱਤੇ ਹੋਏ ਹਾਥੀਆਂ ਗੈਂਡਿਆਂ ਤੇ ਸੰਡਿਆਂ ਦੀਆਂ ਉਧੜੀਆਂ ਹੋਈਆਂ ਲੋਥਾਂ ਕੋਲ ਛਾਤੀ ਤਾਣ ਕੇ ਖਲੋਤੇ ਹੋਏ ਅੱਖੀਂ ਵੇਖਿਆ ਸੀ। ਡਰੂ ਸ਼ੇਰ ਕਹਿਣ ਲੱਗਾ ਮਾਂ ਮੈਨੂੰ ਤੇਰੀ ਗੱਲ ਦੀ ਪੂਰੀ ਸਮਝ ਆ ਗਈ ਏ। ਖੁੱਲੀਆਂ ਚਰਾਂਦਾਂ ਵਿੱਚ ਮੈਂ ਦੋ ਢੱਗਿਆਂ ਨੂੰ
ਆਪਸ ਵਿੱਚ ਭਿੜਦੇ ਹੋਏ ਵੇਖਿਆ ਏ। ਇਹਨਾਂ ਮੱਤ ਮਾਰਿਆਂ ਵਿੱਚੋਂ ਕੋਈ ਇੱਕ ਮਾਰੀ ਗਿਆ ਹੋਣਾ ਹੈ। ਮੁੜ ਜਿਹੜਾ ਮਰਿਆ ਉਹ ਵੀ ਮੇਰਾ, ਤੇ ਜਿਹੜਾ ਲੜ ਲੜ ਕੇ ਮਾੜਾ ਹੋ ਗਿਆ ਉਹ ਵੀ ਸੌਖਿਆ ਮੇਰਾ ਸ਼ਿਕਾਰ ਬਣ ਜਾਏਗਾ। ਸ਼ੇਰਨੀ ਮਾਂ ਤੂੰ ਚਿੰਤਾ ਨਾ ਕਰ, ਇੱਥੇ ਆਪਣੀ ਬਾਦਸ਼ਾਹੀ ਪੱਕੀ ਏ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਪੱਕੀ ਬਾਦਸ਼ਾਹੀ। ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਵੇਲੀ, ਅੱਲਾ ਵੇਲੀ, ਅੱਲਾ ਵੇਲੀ।